ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਤੇ ਕੁਝ ਕੁ ਖਬਰਾਂ ਬਾਰੇ ਆਪਾਂ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਜ਼ ਤੋਂ ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ, ਸਲਮਾ ਤੋਂ ਰਿਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਬਿਕਰਸਫੀਲਡ, ਸਰਬਜੀਤ ਸਿੰਘ ਚੋਕਰ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੂਬਾ ਸਿਟੀ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਤ ਤੋਂ ਸੋਢੀ ਸਿੰਘ ਜੀ, ਬਹੁਤ ਬਹੁਤ ਧੰਨਵਾਦੀ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਹੁਣ ਗੱਲਬਾਤ ਕਰਦੇ ਹਾਂ ਜੀ ਬਲਤੇਜ ਪੰਨੂ ਹੋਰਾਂ ਨਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਆਸਿਫ ਜੀ, ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਜਿਸ ਤਰ੍ਹਾਂ ਬਿਹਾਰ ਦੇ ਵਿੱਚ ਚੋਣਾਂ ਹੋਈਆਂ ਆ ਅਤੇ ਉਸ ਦੇ ਵਿੱਚੋਂ ਜਿਹੜੀ ਮੋਦੀ ਦੀ ਹਾਰ ਹੋਈ ਆ ਅਤੇ ਬਹੁਤ ਸਾਰੇ ਲੋਕ ਆ ਜਿਹੜੇ, ਅਤੇ ਬਿਹਾਰ ਦੇ ਲੋਕ ਆ ਉਹ ਵੀ ਬਹੁਤ ਖੁਸ਼ ਆ। ਬਿਲਕੁਲ ਜੀ, ਆਈ ਥਿੰਕ ਜਿਹੜੇ ਬਿਹਾਰ ਦੇ ਰਹਿਣ ਵਾਲੇ ਲੋਕ ਨੇ ਜੀ, ਉਹਨਾਂ ਨੇ ਇੱਕ ਸ਼ੀਸ਼ਾ ਜਿਹੜਾ ਦੀ ਉਹ ਵਿਖਾਇਆ ਇਹਨਾਂ ਚੋਣਾਂ ਦੇ ਵਿੱਚ, ਔਰ ਜੋ ਕੁਛ ਮੋਦੀ ਐਂਡ ਪਾਰਟੀ ਦੇ ਵੱਲੋਂ ਉੱਥੇ ਬੋਲਿਆ ਗਿਆ ਸੀ ਜਾਂ ਜਿਹੋ ਜਿਹੇ ਹਾਲਾਤ ਜਿਹੜੇ ਇੱਥੇ ਮੁਲਕ ਦੇ ਵਿੱਚ ਪਿਛਲੇ ਕੁਛ ਮਹੀਨਿਆਂ ਤੋਂ ਜਿਹੜੇ ਬਣਾਏ ਹੋਏ ਨੇ, ਉਹਦਾ ਜਵਾਬ ਜਿਹੜਾ ਦੀ ਉਹ ਲੋਕਾਂ ਨੇ ਵੋਟਾਂ ਦੇ ਵਿੱਚ ਜਿਹੜਾ ਦੀ ਉਹ ਨਿਕਲ ਕੇ ਜਿਹੜਾ ਦੀ ਉਹ ਦਿੱਤਾ। ਜਿਵੇਂ ਆਪਾਂ ਜਿਹੜਾ ਦੀ ਉਹ ਸਾਂਝਾ ਕਰਦੇ ਰਹੇ ਹਾਂ ਜੀ ਕਿ ਜਿਹੜੀ ਵੋਟ ਪਰਸੈਂਟੇਜ ਸੀਗੀ ਉਹ ਜ਼ਿਆਦੀ ਨਾ ਹੋਣੀ, ਮੈਂ ਉਦੋਂ ਨੂੰ ਇਸ਼ਾਰਾ ਕੀਤਾ ਸੀਗਾ ਕਿ ਇਹ ਰਿਪੀਟ ਸਰਕਾਰ ਜਿਹੜੀ ਹੈ ਜੀ ਉਹ ਆ ਰਹੀ ਹੈ ਤਕਰੀਬਨ। ਸੋ ਸਾਰਾ ਕੁਛ ਜਿਹੜਾ ਜੀ ਉਸੇ ਤਰੀਕੇ ਦੇ ਨਾਲ ਹੋਇਆ, ਪਰ ਇੰਨਾ ਜ਼ਰੂਰ ਸੀਗਾ ਜੀ ਕਿ ਏਡੀ ਵੱਡੀ ਜਿੱਤ ਜਿਹੜੀ ਆ ਉਹ ਸ਼ਾਇਦ ਹੋ ਸਕਦਾ ਕਿ ਮਾਂ ਗੱਠਜੋੜ ਨੇ ਵੀ ਨਾ ਕਿਆਸੀ ਹੋਵੇ। 2 ਵਾਰੀ ਜਦੋਂ ਸਰਕਾਰ ਬਣ ਚੁੱਕੀ ਹੋਵੇ ਉਹਦੀ ਐਂਟੀ ਇਨਕੰਬੈਂਸੀ ਜਿਹੜੀ ਹੈ ਜੀ ਉਹ ਹੋਣੀ ਲਾਜ਼ਮੀ ਹੁੰਦੀ ਹੈ, ਪਰ ਇੱਥੇ ਕਿਤੇ ਐਂਟੀ ਇਨਕੰਬੈਂਸੀ ਜਿਹੜੀ ਹੈ ਜੀ ਉਹ ਨਜ਼ਰ ਨਹੀਂ ਆਈ, ਔਰ ਲੋਕਾਂ ਨੇ ਜਿਹੜਾ ਸੀਗਾ ਜੀ ਉਹ ਮਿੱਥ ਕੇ ਇੱਕ ਵਾਰੀ ਫੇਰ ਨਕਾਰ ਦਿੱਤਾ। 1.25 ਲੱਖ ਕਰੋੜ ਦੇ ਪੈਕੇਜ ਨੂੰ ਲੋਕਾਂ ਨੇ ਜਿੱਦਾਂ ਡਰਾਇਆ ਗਿਆ ਸੀਗਾ ਬੀਫ ਜਾਂ ਗਾਂ ਵਾਲੇ ਮੁੱਦੇ ਦੇ ਉੱਤੇ, ਉਹਨਾਂ ਨੂੰ ਵੀ ਨਕਾਰਤਾ। ਪਾਕਿਸਤਾਨ ਦਾ ਡਰਾਵਾ ਦੇ ਕੇ ਡਰਾਇਆ ਗਿਆ, ਲੋਕਾਂ ਨੇ ਉਹਨੂੰ ਵੀ ਨਕਾਰਤਾ। ਹਰ ਚੀਜ਼ ਨੂੰ ਜਿਵੇਂ ਉਹ ਨਕਾਰ ਕੇ ਜਿਹੜਾ ਦੀ ਉਹ ਤੁਰੇ ਨੇ, ਉੱਥੋਂ ਜਿਹੜਾ ਦੀ ਉਹ ਕਿਹਾ ਜਾ ਸਕਦਾ ਕਿ ਲੋਕਾਂ ਨੇ ਇੱਕ ਵਾਰੀ ਫੇਰ ਜਿਹੜਾ ਦੀ ਇਤਿਹਾਸ ਉੱਥੇ ਸਿਰਜ ਦਿੱਤਾ, ਔਰ ਬੀਜੇਪੀ ਨੂੰ ਮੂੰਹ ਦੀ ਖਾਣੀ ਪਈ ਹੈ। ਅਸਲ ਦੇ ਵਿੱਚ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਤੇ ਤਾਨਾਸ਼ਾਹ ਜਿਹੜੇ ਨੇ ਉਹ ਦੋਨੋਂ ਮੂੰਹ ਜਿਹੜੇ ਆ ਜੀ ਉਹ ਡਿੱਗੇ ਨੇ। ਜਿਹੜੇ ਸੀਤਾਰਾਮ ਯੇਚੂਰੀ ਨੇ ਇਹਦੇ ਵਿੱਚ, ਉਹਨਾਂ ਨੇ ਇਹਦੇ ਉੱਤੇ ਟਿੱਪਣੀ ਕਰਦਿਆਂ ਹੋਇਆ ਕਿਹਾ ਕਿ ਅਸਲ ਦੇ ਵਿੱਚ ਅੱਛੇ ਦਿਨ ਹੁਣ ਜਿਹੜੇ ਆ ਜੀ ਉਹ ਸ਼ੁਰੂ ਹੋਏ ਨੇ। ਕਾਂਗਰਸ ਨੇ ਕਿਹਾ ਕਿ ਮੋਦੀ ਸਰਕਾਰ ਦੇ ਖਿਲਾਫ ਇਹ ਫਤਵਾ ਉਹ ਆਇਆ ਜੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਕਿਹਾ ਹੈ ਕਿ ਬਿਹਾਰ ਦੇ ਨਤੀਜੇ ਇੱਕ ਰਾਏ ਸ਼ੁਮਾਰੀ ਨੇ ਮੁਲਕ ਦੇ ਵਿੱਚ, ਕਿ ਲੋਕਾਂ ਨੇ ਮੋਦੀ ਨੂੰ ਮੁਕੰਮਲ ਰੂਪ ਦੇ ਵਿੱਚ ਤੇ ਭਾਰਤੀ ਜਨਤਾ ਪਾਰਟੀ ਨੂੰ ਨਕਾਰ ਦਿੱਤਾ ਤੇ ਨਫ਼ਰਤ ਦੀ ਸਿਆਸਤ ਨੂੰ ਉਹਨਾਂ ਨੇ ਐਕਸੈਪਟ ਨਹੀਂ ਕੀਤਾ। ਹੈਰਾਨੀਜਨਕ ਤਰੀਕੇ ਦੇ ਨਾਲ ਇਹਦੇ ਵਿੱਚ ਸ਼ਿਵ ਸੈਨਾ ਵੀ ਕੁੱਦੀ ਹੈ ਜੀ। ਸ਼ਿਵ ਸੈਨਾ ਨੇ ਇਹ ਗੱਲ ਕਹੀ ਹੈ ਕਿ ਨਿਤਿਸ਼ ਕੁਮਾਰ ਮਹਾਨਾਇਕ ਵਜੋਂ ਉਭਰੇ ਨੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਮਹਾਰਾਸ਼ਟਰ ਦੇ ਵਿੱਚ ਚੋਣਾਂ ਹੋ ਜਾਣ ਤਾਂ ਇੱਥੇ ਸ਼ਿਵ ਸੈਨਾ ਜਿਹੜੀ ਹੈ ਜੀ ਉਹ ਪਾਵਰ ਦੇ ਵਿੱਚ ਆਊਗੀ, ਬੀਜੇਪੀ ਨੂੰ ਲੋਕ ਜਿਹੜੇ ਆ ਜੀ ਉਹ ਨਕਾਰ ਦੇਣਗੇ। ਤੇ 15 ਸਾਲ ਬਿਹਾਰ ਦੇ ਵਿੱਚ ਹਕੂਮਤ ਕਰਨ ਵਾਲੇ 2005 ਦੀਆਂ ਵਿਧਾਨ ਸਭਾ ਚੋਣਾਂ ਤੋਂ ਮਗਰੋਂ ਹਾਸ਼ੀਏ ਦੇ ਉੱਤੇ ਧੱਕ ਦਿੱਤੇ ਗਏ ਲਾਲੂ ਪ੍ਰਸਾਦ ਯਾਦਵ ਦੀ ਜਿਹੜੀ ਹੈ ਜੀ ਉਹ ਇੱਕ ਵਾਰੀ ਫੇਰ ਭਾਰਤੀ ਸਿਆਸਤ ਦੇ ਵਿੱਚ ਵਾਪਸੀ ਹੋਈ ਹੈ। ਅੱਜ ਹੀ ਇੱਥੇ ਤਾਂ ਸਿੱਧੀ ਮੋਦੀ ਦੀ ਹਾਰ ਹੋਈ ਆ। ਅਤੇ ਅੱਗੇ ਆਪਾਂ ਜੇ ਗੱਲ ਕਰੀਏ ਮੀਡੀਆ ਦੀ, ਉਹਨਾਂ ਨੇ ਬੜਾ ਨੈਗੇਟਿਵ ਪੱਖ ਦਿਖਾਇਆ ਜੋ ਜਿੱਤਦੇ ਦਿਖਾ ਰਹੇ ਸੀ ਮੋਦੀ ਨੂੰ। ਬਿਲਕੁਲ ਜੀ, ਮੀਡੀਆ ਦਾ ਰੋਲ ਤਾਂ ਇੰਨਾ ਜਿਹੜਾ ਜੀ ਅਜੀਬੋ ਗਰੀਬ ਰਿਹਾ, ਉਹਨੂੰ ਕੋਈ ਮਾੜਾ ਲਫ਼ਜ਼ ਵੀ ਜਿਹੜਾ ਜੀ ਉਹ ਵਰਤਦਿਆਂ ਉਹ ਲੱਗਦਾ ਕਿ ਉਹ ਮਾੜੇ ਲਫ਼ਜ਼ ਦੀ ਸ਼ਾਇਦ ਜਿਹੜੀ ਹੈ ਜੀ ਉਹ ਤੋਹੀਨ ਹੋਵੇ। ਜਿਹੋ ਜਿਹਾ ਰੋਲ ਮੀਡੀਆ ਨੇ ਇੱਥੇ, ਨੈਸ਼ਨਲ ਮੀਡੀਆ ਨੇ ਤੇ ਖਾਸ ਤੌਰ ਤੇ ਇਲੈਕਟ੍ਰੋਨਿਕਸ ਮੀਡੀਆ ਨੇ ਜਿਹੜਾ ਜੀ ਉਹ ਨਿਭਾਇਆ। ਜਿਹੜੇ ਤਾਂ ਪਹਿਲਾਂ ਇਹਨਾਂ ਨੇ ਚੋਣ ਸਰਵੇਖਣ ਜਿਹੜੇ ਦਿਖਾਏ, ਉਹਦੇ ਵਿੱਚ ਇਹਨਾਂ ਨੇ ਜਿਹੜਾ ਦੀ ਜਿਸ ਤਰੀਕੇ ਦੀ ਦਿਖਾਈ, ਇਹ ਕਿਤੇ ਨੇੜੇ ਤੇੜੇ ਵੀ ਨਹੀਂ ਟੁੱਕੇ ਜੀ।
ਲੋਕਾਂ ਦੀ ਨਬਜ਼ ਫੜਨ ਦੇ ਵਿੱਚ ਬਿਲਕੁਲ ਫਲॉप ਹੋਏ। ਔਰ ਸਿਰਫ ਤੁਸੀਂ ਇਹ ਕਹਿ ਲਓ ਕਿ ਪੈਸੇ ਜਿਹੜਾ ਸੀਗਾ ਜੀ ਉਹ ਸਾਰੇ ਸਰਵੇਖਣ ਜਿਹੜੇ ਸੀ ਇਹ ਦਿਖਾਉਂਦੇ ਰਹੇ। ਉਦੋਂ ਪਹਿਲਾਂ ਵੀ ਜਿਹੜੇ ਤਰੀਕੇ ਦੇ ਨਾਲ ਨਾਇਕ ਦੇ ਤੌਰ ਦੇ ਉੱਤੇ ਇਹ ਪੇਸ਼ ਕਰਦੇ ਰਹੇ ਨਰਿੰਦਰ ਮੋਦੀ ਨੂੰ, ਉਹ ਵੀ ਪੱਤਾ ਜਿਹੜਾ ਸੀਗਾ ਜੀ ਉਹ ਇਹਨਾਂ ਦਾ ਚੱਲਿਆ ਨਹੀਂ। ਉਹ ਪੱਤਾ ਜਿਹੜਾ ਸੀ ਫਲॉप ਹੋ ਗਿਆ। ਪਰ ਬੇਸ਼ਰਮੀ ਦੀ ਹੱਦ ਜਿਹੜੀ ਸੀ ਉਹ ਇੱਥੋਂ ਦੇ ਨੈਸ਼ਨਲ ਮੀਡੀਆ ਦੀ, ਖਾਸ ਤੌਰ ਤੇ ਇਲੈਕਟ੍ਰੋਨਿਕਸ ਮੀਡੀਆ ਦੀ ਇਹ ਰਹੀ। ਵੋਟਾਂ ਪੈ ਗਈਆਂ, ਪਤਾ ਸਾਰਿਆਂ ਨੂੰ ਸੀਗਾ ਕਿ ਕਿਸ ਤਰੀਕੇ ਨਾਲ ਆ ਰਿਹਾ। ਵੋਟਾਂ ਦੇ ਨਤੀਜਿਆਂ ਦੇ ਵਿੱਚ ਵੀ ਜਿਸ ਕਿਸਮ ਦਾ ਰੋਲ ਇਸ ਮੀਡੀਆ ਨੇ ਜਿਹੜਾ ਦੀ ਉਹ ਨਿਭਾਇਆ ਉਹ ਹੈਰਾਨੀਜਨਕ ਸੀਗਾ। ਜਿਹੜਾ ਪਹਿਲਾ ਘੰਟਾ ਸੀਗਾ, 1 ਘੰਟਾ, ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੀ ਬਣਾ ਗਏ, ਪਟਾਕੇ ਵੀ ਚਲਾ ਗਏ, ਮਠਿਆਈਆਂ ਵੀ ਵੰਡ ਗਏ ਤੇ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਜਿਹੜੇ ਸੀ ਉਹ ਵੀ ਗਿਣ ਗਏ। ਇੱਕ ਮੌਕੇ ਦੇ ਉੱਤੇ ਉੱਥੋਂ ਦੇ ਸੁਸ਼ੀਲ ਮੋਦੀ ਜਿਹੜੇ ਸੀ ਉਹ ਵੀ ਬੁੱਲਾਂ ਤੇ ਜ਼ਬਾਨ ਫੇਰਦੇ ਰਹੇ, ਉਹਨਾਂ ਨੂੰ ਮੁੱਖ ਮੰਤਰੀ ਵਜੋਂ ਇਹ ਪ੍ਰਮੋਟ ਕਰਦੇ ਰਹੇ। ਜਿਹੜਾ ਜੀਤਨ ਰਾਮ ਮਾਂਝੀ ਸੀ ਉਹਨੂੰ ਮੂੰਹੋਂ ਵੀ ਅਖਵਾ ਦਿੱਤਾ ਕਿ ਜੇ ਮੈਨੂੰ ਕਿਹਾ ਗਿਆ ਤਾਂ ਮੈਂ ਮੁੱਖ ਮੰਤਰੀ ਬਣਨ ਨੂੰ ਤਿਆਰ ਹੈ। ਦੂਜੇ ਪਾਸੇ ਇੱਕ ਜਿਹੜਾ ਰੀਜਨਲ ਚੈਨਲ ਸੀਗਾ ਜੀ ਉੱਥੋਂ ਦਾ ETV ਬਿਹਾਰ, ਉਹਦਾ ਰੋਲ ਜਿਹੜਾ ਸੀਗਾ ਬੜਾ ਪੋਜ਼ਿਟਿਵ ਰਿਹਾ। ਉਸ ਚੈਨਲ ਨੇ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਗਿਆ ਕਿ ਉਹਦੇ ਉੱਤੇ ਸਹੀ ਨਤੀਜਿਆਂ ਦੀ ਤਸਵੀਰ ਆ ਰਹੀ, ਲੋਕ ਉਸ ਪਾਸੇ ਵੱਲ ਨੂੰ ਤੁਰੇ ਗਏ, ਉਹਨੂੰ ਦੇਖਦੇ ਰਹੇ। ਔਰ ਨਾਲ ਦੀ ਨਾਲ ਨੈਸ਼ਨਲ ਮੀਡੀਆ ਦਾ ਆਪਣੇ ਹੱਥੀਂ ਜਿਹੜਾ ਉਹ ਜਲੂਸ ਕੱਢ ਰਹੇ ਸੀਗੇ ਉਹਨੂੰ ਵੀ ਜਿਹੜਾ ਉਹ ਦੇਖਦੇ ਰਹੇ। ਇੱਕ ਕਿਸਮ ਦੇ ਨਾਲ ਚੌਕ ਦੇ ਵਿੱਚ ਨੰਗਾ ਕਰਕੇ ਜਿਹੜਾ ਸੀ ਇੱਕ ਰੀਜਨਲ ਚੈਨਲ ਨੇ ਇਹਨਾਂ ਨੂੰ ਖੜਾ ਕਰਤਾ ਕਿ ਆਹ ਕਹਾਣੀ ਆ ਅਸਲ ਦੇ ਵਿੱਚ, ਔਰ ਇਹ ਜਿਹੜਾ ਨੈਸ਼ਨਲ ਮੀਡੀਆ ਜੀ ਉਹ ਕੀ ਦਿਖਾਈ ਜਾ ਰਿਹਾ। ਇਹਦੇ ਵਿੱਚ 1-2 ਚੈਨਲ ਨੇ ਜਿਨ੍ਹਾਂ ਨੇ ਮੁਆਫੀ ਮੰਗੀ ਆ ਆਪਣੇ ਜਿਹੜੇ ਚੋਣ ਸਰਵੇਖਣ ਸੀ ਉਹਨਾਂ ਦੇ ਉੱਤੇ ਵੀ ਤੇ ਇਸ ਕਵਰੇਜ ਦੇ ਉੱਤੇ ਵੀ, ਪਰ ਬਹੁਤੇ ਜਿਹੜੇ ਨੇ ਉਹ ਬੇਸ਼ਰਮਾ ਵਾਂਗੂ ਹੁਣ ਲੱਗੇ ਹੋਏ ਨੇ ਜੀ ਨੀਤਿਸ਼ ਕੁਮਾਰ ਦੇ ਗੋਗੇ ਗਾਉਣ ਦੇ ਵਾਸਤੇ ਤੇ ਨਰਿੰਦਰ ਮੋਦੀ ਜਿਹੜਾ ਜੀ ਉਹਨੂੰ ਉਹਦੀ ਬਦਖੋਈ ਜਿਹੜੀ ਉਹ ਕਰਨ ਦੇ ਵਾਸਤੇ। ਪਰ ਕੱਲ ਤੱਕ ਜੋ ਰੋਲ ਇਹਨਾਂ ਚੈਨਲ ਦਾ ਰਿਹਾ ਜੀ ਉਹਦੇ ਤੁਸੀਂ ਇਹ ਕਹਿ ਲਓ ਕਿ ਉਹਨੂੰ ਮੀਡੀਆ ਕਹਿੰਦੇ ਆ, ਆਪਣੇ ਆਪ ਨੂੰ ਜਿਹੜੀ ਹੈ ਜੀ ਉਹ ਸ਼ਰਮ ਮਹਿਸੂਸ ਹੁੰਦੀ ਹੈ ਕਿ ਜੇ ਇਹੋ ਜਿਹਾ ਮੀਡੀਆ ਹੁੰਦਾ ਹੈ ਤੇ ਫਿਰ ਜਿਹੜਾ ਜੀ ਉਹ ਕੋਠਾ ਕਿਹਨੂੰ ਕਹਿੰਦੇ ਨੇ। ਜੀ ਜੀ ਜੀ, ਕਿਉਂਕਿ ਉਹਨਾਂ ਨੇ ਕੁਝ ਖਾਧਾ ਪੀਤਾ ਹੋਇਆ ਸੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ 5-6 ਵੀਕ ਬਾਅਦ ਹੁਣ ਢੀਂਡਸਾ ਦਾ ਵੀ ਬਿਆਨ ਆ ਗਿਆ ਕਿ ਜਥੇਦਾਰ ਵੱਲੋਂ ਡੇਰਾ ਮੁਖੀ ਨੂੰ ਮੁਆਫੀ ਦੇਣਾ ਗਲਤ ਸੀ। ਨਹੀਂ, ਬਿਲਕੁਲ ਬਿਆਨ ਤਾਂ ਬੜੇ ਇਹਨਾਂ ਦੇ ਜਿਹੜੇ ਜੀ ਅਜੇ ਆਉਣਗੇ। ਹੁਣ ਜਿਹੜੇ ਜੀ ਸੀਨੀਅਰ ਨੇਤਾ ਨੇ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਹੋਰੀ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਜਿਹੜੀ ਹੈ ਜੀ ਉਹਦੇ ਵਿੱਚ ਜਿਹੜੇ ਖੁਲਾਸੇ ਕੀਤੇ ਨੇ। ਜਿਹੜੇ ਅਕਾਲੀ ਦਲ ਦੇ ਸਕੱਤਰ ਜਨਰਲ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਡੇਰਾ ਸੱਚਾ ਸੌਦੇ ਦੇ ਮੁਖੀ ਨੂੰ ਮੁਆਫ ਕਰਨ ਦਾ ਜਥੇਦਾਰ ਦਾ ਤਰੀਕਾ ਗਲਤ ਸੀਗਾ। ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਸਮੇਤ ਸਿੰਘ ਸੈਣੀ ਨੂੰ ਰਾਜ ਵਿਚਲੀਆਂ ਘਟਨਾਵਾਂ ਨਾਲ ਠੀਕ ਢੰਗ ਨਾਲ ਨਾ ਨਜਿੱਠਣ ਕਰਕੇ ਲਾਂਭੇ ਜਿਹੜਾ ਜੀ ਉਹ ਕੀਤਾ ਗਿਆ। ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਗਾਤਾਰ ਵੱਧ ਰਹੀ ਹੈ ਉਹਦੇ ਪੈਦਾ ਹੋਏ ਹਾਲਾਤ ਦੇ ਬਾਵਜੂਦ ਅਕਾਲੀ ਦਲ ਦਾ ਇਹ ਕਹਿਣਾ ਹੈ ਕਿ ਉਹਦੀ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਂਝ ਪੱਕੀ ਹੈ। ਜਿਹੜੇ ਸੁਖਦੇਵ ਸਿੰਘ ਢੀਂਡਸਾ ਨੇ ਉਹਨਾਂ ਨੇ ਇਹਦੇ ਵਿੱਚ ਇਹ ਗੱਲ ਜਿਹੜੀ ਆਖੀ ਹੈ ਕਿ 10 ਨਵੰਬਰ ਨੂੰ ਸਰਬੱਤ ਖਾਲਸਾ ਸੱਦ ਕੇ ਅਕਾਲ ਤਖਤ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਸਿੱਖ ਸੰਗਤਾਂ ਜਿਹੜੀਆਂ ਉਹ ਸਰਬੱਤ ਖਾਲਸਾ ਤੋਂ ਦੂਰ ਜਿਹੜੀਆਂ ਦੀ ਉਹਨਾਂ ਨੇ ਫਿਰ ਜਿਹੜਾ ਦੀ ਦੁਹਰਾਇਆ ਕਿ ਜਿਹੜਾ ਅਕਾਲ ਤਖਤ ਦੇ ਜਥੇਦਾਰ ਦਾ ਤਰੀਕਾ ਸੀਗਾ ਉਹ ਗਲਤ ਸੀਗਾ। ਹੁਣ ਸਵਾਲ ਇਹਦੇ ਵਿੱਚ ਜਿਹੜਾ ਦੀ ਸਭ ਤੋਂ ਵੱਡਾ ਇਹ ਉੱਠਦਾ ਹੈ ਕਿ ਅਕਾਲ ਤਖਤ ਦੇ ਜਥੇਦਾਰ ਦਾ ਤਰੀਕਾ ਗਲਤ ਸੀਗਾ। ਅਕਾਲ ਤਖਤ ਦੇ ਜਥੇਦਾਰ ਨੇ ਤਾਂ ਕੁਝ ਕੀਤਾ ਹੀ ਨਹੀਂ। ਉਹਨੂੰ ਜਿਹੜਾ ਲਿਖ ਕੇ ਦਿੱਤਾ ਗਿਆ ਸੀਗਾ ਉਹ ਪੜ੍ਹਿਆ ਗਿਆ ਉੱਥੇ ਉਹਦੇ ਵੱਲੋਂ, ਹੋਰ ਤਾਂ ਉਹਨੇ ਆਪਣੇ ਪੱਲਿਓਂ ਕੁਝ ਕਿਹਾ ਹੀ ਨਹੀਂ। ਇਸ ਕਰਕੇ ਸ਼ਾਇਦ ਜਿਹੜੇ ਬਾਕੀ ਦੇ ਜਥੇਦਾਰ ਨੇ ਉਹਨਾਂ ਦੇ ਵਾਸਤੇ ਇਹ ਇੱਕ ਅਕਲ ਲੈਣ ਦੀ ਜਿਹੜੀ ਇਹਦੀ ਗੱਲ ਹੋ ਸਕਦੀ ਹੈ ਕਿ ਅੰਬ ਚੂਪ ਕੇ ਜਿਵੇਂ ਗਿਟਕ ਸੁੱਟ ਦਿੱਤੀ ਜਾਂਦੀ ਆ, ਉਸੇ ਤਰੀਕੇ ਦੇ ਨਾਲ ਇਹ ਅਕਾਲੀ ਦਲ ਜਿਹੜਾ ਜੀ ਉਹ ਜਥੇਦਾਰਾਂ ਦੇ ਨਾਲ ਕਰਦਾ ਰਿਹਾ। ਪਹਿਲਾਂ ਉਹਨਾਂ ਨੂੰ ਵਰਤਦਾ ਰਿਹਾ, ਹੁਣ ਜਦੋਂ ਪਾਸਾ ਜਿਹੜਾ ਜੀ ਉਹ ਪੁੱਠਾ ਪੈਣ ਲੱਗਿਆ ਤੇ ਹੁਣ ਇਹ ਕਹਿ ਰਿਹਾ ਜੀ ਕਿ ਇਹ ਤਾਂ ਜਿਹੜੇ ਜੀ ਇਹਨਾਂ ਦੇ ਜਥੇਦਾਰਾਂ ਨੇ ਗਲਤ ਜਿਹੜਾ ਉਹ ਕੀਤਾ ਸੀਗਾ ਜੀ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਭੰਬਲ ਭੂਸੇ ਦੇ ਵਿੱਚ ਪਈ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਹੈ, ਜੋ ਉਹਨਾਂ ਦੇ ਮੂੰਹ ਦੇ ਵਿੱਚ ਆਉਂਦਾ ਉਹ ਉਹੀ ਕੁਝ ਜਿਹੜਾ ਜੀ ਬੋਲੀ ਜਾ ਰਹੇ ਨੇ। ਕਿਸੇ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਕਿ ਉਹ ਕਹਿਣਾ ਕੀ ਚਾਹੁੰਦੇ ਨੇ ਤੇ ਉਹਨਾਂ ਦੇ ਕਹੇ ਹੋਏ ਇਹਦਾ ਮਤਲਬ ਕੀ ਲਿਆ ਜਾਊਗਾ ਜੀ। ਤੇ ਜੇ ਅੱਗੇ ਗੱਲ ਕਰਦੇ ਆ ਸਿੱਖ ਪ੍ਰਚਾਰਕਾਂ ਦੀ, ਉਹ ਸਰਬੱਤ ਖਾਲਸਾ ਤੋਂ ਦੂਰ ਹੀ ਰਹਿਣਗੇ। ਅਜਿਹਾ ਬਿਆਨ ਜਿਹੜਾ ਜੀ ਆਇਆ ਇਹਨਾਂ ਪ੍ਰਚਾਰਕਾਂ ਦਾ, ਔਰ ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਆਖੀ ਹੈ ਕਿ ਜਿਹੜੇ
ਸਰਬੱਤ ਖਾਲਸਾ ਜੀ ਇਹਦੇ ਤੋਂ ਉਹ ਜਿਹੜਾ ਜੀ ਸ਼ਾਮਲ ਨਾ ਹੋਣ ਦਾ ਫੈਸਲਾ ਜਿਹੜਾ ਜੀ ਉਹ ਕੀਤਾ। ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਇਹਦਾ ਵਿਰੋਧ ਨਹੀਂ ਕਰ ਰਹੇ, ਪਰ ਉਹਨਾਂ ਨੇ ਕਿਹਾ ਕਿ ਇਹ ਵਿਧੀ ਵਿਧਾਨ ਤੋਂ ਬਿਨਾਂ ਜਿਹੜਾ ਜੀ ਬੁਲਾਇਆ ਜਾ ਰਿਹਾ ਸਰਬੱਤ ਖਾਲਸਾ ਜਿਹੜਾ ਇਹ ਉਹਦੇ ਪ੍ਰਚਾਰ ਦਾ ਹਿੱਸਾ ਜਿਹੜਾ ਜੀ ਉਹ ਨਹੀਂ ਬਣਨਾ ਚਾਹੁੰਦੇ। ਉਧਰ ਸਰਬੱਤ ਖਾਲਸਾ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੇ ਦਾਅਵਾ ਇਹ ਕੀਤਾ ਜੀ ਕਿ ਪ੍ਰਚਾਰਕਾਂ ਦੇ ਨਾਲ ਗੱਲਬਾਤ ਜਿਹੜੀ ਆ ਜੀ ਹੋ ਗਈ ਆ, ਸਿਰੇ ਲੱਗ ਗਈ ਆ ਗੱਲਬਾਤ, ਤੇ ਉਹ ਸੰਮੇਲਨ ਦੇ ਵਿੱਚ ਹਿੱਸਾ ਲੈਣ ਦੇ ਵਾਸਤੇ ਪਹੁੰਚਣਗੇ। ਇਹ ਸੂਤਰ ਜਿਹੜੇ ਉਹ ਕਹਿੰਦੇ ਨੇ ਕਿ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਨੇ ਇਹਨਾਂ ਪ੍ਰਚਾਰਕਾਂ ਨੂੰ ਮਨਾਉਣ ਦੇ ਬਥੇਰੇ ਯਤਨ ਕੀਤੇ ਨੇ, ਪਰ ਉਹਨਾਂ ਨੂੰ ਅਜੇ ਕਾਮਯਾਬੀ ਜਿਹੜੀ ਉਹ ਨਹੀਂ ਮਿਲੀ। ਬੇਸ਼ੱਕ ਪ੍ਰਚਾਰਕਾਂ ਨੇ ਅਜੇ ਤੱਕ ਖੁੱਲ੍ਹੇ ਤੌਰ ਦੇ ਉੱਤੇ ਆਪਣੇ ਫੈਸਲੇ ਦੀ ਸੂਚਨਾ ਜਿਹੜੀ ਹੈ ਉਹ ਪ੍ਰਬੰਧਕਾਂ ਨੂੰ ਨਹੀਂ ਦਿੱਤੀ, ਪਰ ਇਹ ਕਿਹਾ ਜਾ ਰਿਹਾ ਹੈ ਕਿ 10 ਨਵੰਬਰ ਦੇ ਇਕੱਠ ਨੂੰ ਸਰਬੱਤ ਖਾਲਸਾ ਮੰਨਣ ਲਈ ਤਿਆਰ ਨਹੀਂ ਹੈਗੇ। ਪ੍ਰਚਾਰਕਾਂ ਦੇ ਅਨੁਸਾਰ ਧਰਮ ਤੇ ਸਿਆਸਤ ਦੇ ਸਬੰਧ ਬਾਰੇ ਵੀ ਸੰਵਾਦ ਜਿਹੜਾ ਜੀ ਉਹ ਰਚਾ ਕੇ ਫਿਰ ਅੱਗੇ ਸਪਸ਼ਟ ਸਮਝ ਜਿਹੜੀ ਹੈ ਉਹ ਬਣਾਉਣ ਦੀ ਲੋੜ ਹੈ ਜੀ। ਸਰਬੱਤ ਖਾਲਸਾ ਦੇ ਵਿੱਚੋਂ ਪ੍ਰਬੰਧਕਾਂ ਦੇ ਵਿੱਚੋਂ ਇੱਕ ਆਗੂ ਜਿਹੜਾ ਜੀ ਉਹਨੇ ਇਹ ਦਾਅਵਾ ਕੀਤਾ ਕਿ ਭਾਈ ਪੰਥਪ੍ਰੀਤ ਸਿੰਘ ਤੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਨੁਮਾਇੰਦਿਆਂ ਦੇ ਵੱਲੋਂ ਸਿਮਰਨਜੀਤ ਸਿੰਘ ਮਾਨ ਤੇ ਬਾਕੀ ਜਿਹੜੇ ਪ੍ਰਬੰਧਕ ਨੇ ਉਹਨਾਂ ਦੇ ਨਾਲ ਲੰਮੀ ਗੱਲਬਾਤ ਕੀਤੀ ਗਈ ਆ, ਮਾਮਲਾ ਨਿਪਟਾ ਲਿਆ ਗਿਆ। ਦਲ ਖਾਲਸਾ ਤੇ ਪੰਚ ਪ੍ਰਧਾਨੀ ਤੇ ਖੰਡ ਕੀਰਤਨੀ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਉਹ ਆਉਣਗੇ, ਪਰ ਸੰਗਤ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਆਉਣਗੇ। ਤੇ ਇੱਥੇ ਇੱਕ 60 ਦੇ ਨੇੜੇ ਨੂੰ ਢੁੱਕੇ ਅਜੇ ਵੀ ਸਟੂਡੈਂਟ ਬਣਦੇ ਫਿਰਦੇ ਜਿਹੜੇ ਕਰਨੈਲ ਸਿੰਘ ਪੀਰ ਮੁਹੰਮਦ ਨੇ, ਉਹਨੇ ਕਿਹਾ ਜੀ ਕਿ ਉਹ ਇਹਦੇ ਵਿੱਚ ਜਿਹੜਾ ਜੀ ਉਹ ਨਹੀਂ ਜਾਊਗਾ, ਜਦੋਂ ਕਿ ਜਿਹੜੀਆਂ ਸਟੂਡੈਂਟ ਆਰਗੇਨਾਈਜੇਸ਼ਨ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਬੰਦਾ ਸਟੂਡੈਂਟ ਹੀ ਨਹੀਂ ਹੈਗਾ ਉਹਦੀ ਗੱਲ ਅਸੀਂ ਕਿਉਂ ਮੰਨੀਏ, ਅਸੀਂ ਉਸ ਸਰਬੱਤ ਖਾਲਸਾ ਦੇ ਵਿੱਚ ਜਿਹੜਾ ਜੀ ਸ਼ਾਮਲ ਹੋਣ ਦੇ ਵਾਸਤੇ ਜਾ ਰਹੇ ਹਾਂ ਜੀ। ਤੇ ਅੱਗੇ ਆਪਾਂ ਗੱਲ ਕਰੀਏ ਜੀ, ਕਾਫੀ ਦੇਰ ਬਾਅਦ ਰਾਜੋਆਣਾ ਦੀ ਚਿੱਠੀ ਆਈ ਹੈ, ਤੇ ਕੀ ਕਹਿੰਦੀ ਹੈ ਚਿੱਠੀ? ਰੋਕਣੀ ਉਡੀਕੀ ਜਾ ਰਹੀ ਸੀ ਜੀ ਚਿੱਠੀ ਇਹ ਅਸਲ ਦੇ ਵਿੱਚ, ਔਰ ਇਹ ਜਿਹੜੀ ਚਿੱਠੀ ਆਈ ਆ ਉਹਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਉਹਨਾਂ ਨੇ ਜਿਹੜੀ ਜੇਲ੍ਹ ਦੇ ਵਿੱਚੋਂ ਲਿਖੀ ਆ, ਉਹਨਾਂ ਨੇ ਇਹ ਕਿਹਾ ਕਿ ਧਾਰਮਿਕ ਸੰਸਥਾਵਾਂ ਨੂੰ ਬਾਦਲ ਪਰਿਵਾਰ ਦੇ ਚੁੰਗਲ ਵਿੱਚੋਂ ਕਰਾਉਣ ਲਈ ਸਰਬੱਤ ਖਾਲਸਾ ਨੂੰ ਸਮੇਂ ਦੀ ਲੋੜ ਹੈ, ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵਰਤਮਾਨ ਸਮੇਂ ਸਰਬੱਤ ਖਾਲਸਾ ਸੱਦਣ ਵਾਲਿਆਂ ਤੋਂ ਸੰਗਤ ਨੂੰ ਸੁਚੇਤ ਰਹਿਣਾ ਚਾਹੀਦਾ। ਬਲਵੰਤ ਸਿੰਘ ਰਾਜੋਆਣੇ ਨੇ ਕਿਹਾ ਹੈ ਕਿ ਕਿਤੇ ਸੰਗਤ ਪਹਿਲਾਂ ਵਾਂਗ ਏਜੰਸੀਆਂ ਦੇ ਧੋਖੇ ਦਾ ਸ਼ਿਕਾਰ ਨਾ ਹੋ ਜਾਵੇ। ਉਹਨੇ ਇਹ ਕਿਹਾ ਕਿ ਏਜੰਸੀਆਂ ਤੋਂ ਬਚ ਕੇ ਜਿਹੜਾ ਜੀ ਉਹ ਰਹਿਣ ਦੀ ਲੋੜ ਹੈ। ਮੀਡੀਆ ਦੇ ਨਾਮ ਭੇਜੇ ਇਸ ਸੰਦੇਸ਼ ਦੇ ਵਿੱਚ ਬਲਵੰਤ ਸਿੰਘ ਰਾਜੋਆਣੇ ਨੇ ਕਿਹਾ ਹੈ ਕਿ ਸਰਬੱਤ ਖਾਲਸਾ ਦਾ ਸੱਦਾ ਦੇਣ ਵਾਲਿਆਂ ਵਿੱਚੋਂ ਕਥਿਤ ਰੂਪ ਦੇ ਵਿੱਚ ਬਹੁਤੇ ਉਹ ਨੇ ਜਿਨ੍ਹਾਂ ਨੇ 1984 ਦੇ ਸਿੱਖ ਕਤਲੇਆਮ ਸਮੇਂ ਹੁਕਮਨਾਮਾ ਦੇ ਖਿਲਾਫ ਉੱਠੇ ਲੋਕ ਰੋਹ ਨੂੰ ਦੱਬਣ ਸਣੇ ਕੁਝ ਪੰਥ ਵਿਰੋਧੀ ਭੂਮਿਕਾਵਾਂ ਜਿਹੜੀਆਂ ਉਹ ਨਿਭਾਈਆਂ ਸੀਗੀਆਂ। ਇਸ ਚਿੱਠੀ ਦੇ ਵਿੱਚ ਰਾਜੋਆਣਾ ਲਿਖਦਾ ਹੈ ਕਿ ਇਹ ਬੁੱਧੀਜੀਵੀ ਮਹਾਪੁਰਸ਼ ਤੇ ਸੰਤ ਸਮਾਜ ਇਕੱਠੇ ਹੋ ਕੇ ਤਖਤਾਂ ਦੇ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਨੂੰ ਅਕਾਲ ਤਖਤ ਤੇ ਸਰਬੱਤ ਖਾਲਸਾ ਸੱਦਣ ਲਈ ਮਜਬੂਰ ਕਰਦੇ। ਬਲਵੰਤ ਸਿੰਘ ਰਾਜੋਆਣੇ ਨੇ ਕਿਹਾ ਕਿ ਕਿਸੇ ਵੀ ਧਿਰ ਦੇ ਇਸ ਵੇਲੇ ਖਾਲਸਾ ਪੰਥ ਦੀ ਢਾਲ ਬਣ ਲਈ ਸੁਹਿਰਦ ਨਾ ਹੋਣਾ ਚਿੰਤਾਜਨਕ ਹੈ। ਅਕਾਲੀ ਦਲ ਆਪਣਾ ਰਾਜ ਭਾਗ ਜਿਹੜਾ ਬਚਾਉਣ ਲਈ ਤੇ ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਇਹਨਾਂ ਤੋਂ ਰਾਜ ਭਾਗ ਖੋਹਣ ਲਈ ਯਤਨਸ਼ੀਲ ਹੈ। ਉਹਨਾਂ ਨੇ ਜਿਹੜਾ ਜੀ ਇਹ ਗੱਲ ਆਖੀ ਹੈ ਕਿ ਸੁਹਿਰਦ ਬੁੱਧੀਜੀਵੀ ਵਰਗ ਧਾਰਮਿਕ ਮਹਾਂਪੁਰਸ਼ ਜਿਹੜੇ ਨੇ ਜੀ ਉਹ ਅਗਵਾਈ ਕਰਨ ਦੇ ਵਾਸਤੇ ਅੱਗੇ ਜਿਹੜੇ ਆਉਣ। ਤੇ ਰਾਜੋਆਣੇ ਨੇ ਅਖੀਰ ਦੇ ਵਿੱਚ ਇਸ ਚਿੱਠੀ 'ਚ ਲਿਖਿਆ ਕਿ ਜੇ ਸਰਬੱਤ ਖਾਲਸਾ ਸੱਦਣ ਵਾਲੇ ਲੋਕ ਕਾਮਯਾਬ ਹੁੰਦੇ ਨੇ ਤਾਂ ਖਾਲਸਾ ਪੰਥ ਲਈ ਇਹ ਇੱਕ ਧੋਖੇ ਵਿੱਚੋਂ ਨਿਕਲ ਕੇ ਦੂਜੇ ਧੋਖੇ ਦੇ ਵਿੱਚ ਸ਼ਾਮਲ ਹੋਣ ਵਾਲੀ ਗੱਲ ਹੋਊਗੀ ਜੀ। ਤੇ ਅੱਗੇ ਆਪਾਂ ਜੀ ਗੱਲ ਕਰੀਏ ਪੰਜਾਬ ਸਰਕਾਰ ਦੀ, ਉਹਨਾਂ ਨੇ ਵਰਬਲੀ ਮੈਸੇਜ ਦੇ ਦਿੱਤਾ ਜੀ ਬੱਸਾਂ ਵਾਲਿਆਂ ਨੂੰ, ਜੇ ਬੱਸਾਂ ਉੱਥੇ ਗਈਆਂ ਤੇ ਫਿਰ ਉਹ ਉਹਨਾਂ ਦੇ ਜਿਹੜੇ ਪੇਸ਼ ਆਉਣਗੇ ਜਿਸ ਤਰ੍ਹਾਂ ਉਹਨਾਂ ਨੂੰ ਤਾੜਨਾ ਕਰ ਦਿੱਤੀ ਹੈ ਪਹਿਲਾਂ ਹੀ। ਬਿਲਕੁਲ ਜੀ, ਐਕਚੁਅਲੀ ਇਹ ਜਿਹੜੀ ਇਹਦੀ ਲਿਖਤੀ ਰੂਪ ਤਾਂ ਨਹੀਂ ਪਰ ਜ਼ਬਾਨੀ ਕਲਾਮੀ ਜਿਹੜਾ ਜੀ ਉਹ ਕਹਿ ਦਿੱਤਾ ਗਿਆ ਕਿ ਬੱਸਾਂ ਜਿਹੜੀਆਂ ਜੀ ਉਹ ਨਹੀਂ ਜਾਣੀਆਂ ਚਾਹੀਦੀਆਂ। ਜਿਹੜੇ ਪ੍ਰਾਈਵੇਟ ਆਪਰੇਟਰ ਨੇ ਜੀ ਉਹਨਾਂ ਨੂੰ ਇਹ ਕਿਹਾ ਗਿਆ ਜੀ ਕਿ ਜਿਹੜੇ ਸਰਬੱਤ ਖਾਲਸਾ ਨੂੰ ਬੱਸਾਂ ਦੇਣਗੇ ਉਹ ਫਿਰ ਨਤੀਜੇ ਭੁਗਤਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਰਹਿਣ। ਤੇ ਜਿਹੜੀਆਂ ਟਰਾਂਸਪੋਰਟ ਨੇ ਜੀ ਜਿਹਨਾਂ 40-50 ਬੱਸਾਂ ਨੇ ਉਹਨਾਂ ਨੇ ਇਹ ਗੱਲ ਜਿਹੜੀ ਆ ਜੀ ਆਖੀ ਹੈ ਕਿ ਉੱਚ ਅਧਿਕਾਰੀਆਂ ਦੇ ਫੋਨ ਉਹਨਾਂ ਨੂੰ ਆ ਰਹੇ ਨੇ ਕਿ ਸਰਬੱਤ ਖਾਲਸਾ ਦੇ ਵਾਸਤੇ ਬੱਸਾਂ ਦੇਣ ਤੋਂ ਉਹਨਾਂ ਨੂੰ ਵਰਜਿਆ ਜਾ ਰਿਹਾ। ਉਹਨਾਂ ਨੇ ਇਹ ਵੀ ਕਿਹਾ ਜੀ ਕਿ ਉਹਨਾਂ ਦੇ ਉੱਤੇ ਦਬਾਅ ਜਿਹੜਾ ਜੀ ਪੈ ਰਿਹਾ ਕਿ ਕੋਈ ਬੱਸ ਜਿਹੜੀ ਆ ਉੱਥੇ ਜਾਣੀ ਨਹੀਂ ਚਾਹੀਦੀ।
ਪੰਜਾਬ ਦੇ ਵਿੱਚ ਇਸ ਵੇਲੇ 5000 ਤੋਂ ਵੱਧ ਮਿੰਨੀ ਬੱਸਾਂ ਨੇ। ਮਿੰਨੀ ਬੱਸਾਂ ਦੀ ਜਥੇਬੰਦੀ ਦੇ ਜਿਹੜੇ ਅਹੁਦੇਦਾਰ ਨੇ ਉਹ ਜਿਹੜੇ ਕਿ ਸੁਖਬੀਰ ਬਾਦਲ ਦੇ ਨੇੜੇ ਦੱਸੇ ਜਾਂਦੇ ਨੇ, ਉਹਨਾਂ ਨੇ ਪਹਿਲਾਂ ਹੀ ਇਹ ਫੈਸਲਾ ਕੀਤਾ ਹੈ ਕਿ ਸਰਬੱਤ ਖਾਲਸਾ ਦੇ ਉੱਤੇ ਉਹ ਇੱਕ ਵੀ ਮਿੰਨੀ ਬੱਸ ਜਿਹੜੀ ਉਹ ਨਹੀਂ ਦੇਣਗੇ। ਜਦੋਂ ਕਿ ਜਿਹੜੀਆਂ ਪ੍ਰਾਈਵੇਟ ਟਰਾਂਸਪੋਰਟ ਜਿਹੜੀ ਹੈ ਜੀ ਉਹਨਾਂ ਦੀਆਂ ਬੱਸਾਂ ਜਾ ਸਕਦੀਆਂ ਨੇ। ਹੁਣ ਉਹਨਾਂ ਨੂੰ ਜਿਹੜਾ ਜੀ ਡਰਾਇਆ ਧਮਕਾਇਆ ਜਾ ਰਿਹਾ ਤੇ ਨਤੀਜੇ ਭੁਗਤਣ ਦੀ ਗੱਲ ਜਿਹੜੀ ਉਹ ਕਹੀ ਜਾ ਰਹੀ ਹੈ। ਉਧਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਇਸ ਮਾਮਲੇ ਦੇ ਉੱਤੇ ਇਹ ਗੱਲ ਕਹੀ ਹੈ ਕਿ ਅੱਜ ਜਿਹੜਾ ਦਿਨ ਚੱਲ ਰਿਹਾ ਇਹ ਸ਼ਾਮ 4 ਵਜੇ ਤੱਕ ਸਰਕਾਰ ਦੇ ਵੱਲੋਂ ਦਿੱਤੇ ਗਏ ਜਿਹੜੇ ਇਹ ਜ਼ੁਬਾਨੀ ਹੁਕਮ ਨੇ ਇਹਨਾਂ ਨੂੰ ਵਾਪਸ ਲਏ, ਨਹੀਂ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਜਿਹੜੇ ਲੋਕ ਨੇ ਫਿਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਜਿਹੜੀ ਟਰਾਂਸਪੋਰਟ ਹੈ ਉਹਨੂੰ ਘੇਰ ਲੈਣਗੇ ਔਰ ਇਹ ਜਿਹੜੀ ਟਰਾਂਸਪੋਰਟ ਦੀ ਕੋਈ ਬੱਸ ਜਿਹੜੀ ਹੈ ਪੰਜਾਬ ਦੇ ਵਿੱਚ ਚੱਲਣ ਨਹੀਂ ਦਿੱਤੀ ਜਾਊਗੀ। ਜੀ ਬਿਲਕੁਲ, ਚਾਹੀਦਾ ਤਾਂ ਇਸੇ ਤਰ੍ਹਾਂ। ਤੇ ਅੱਗੇ ਆਪਾਂ ਸੁਖਬੀਰ ਬਾਦਲ ਦੀ ਗੱਲ ਕਰੀਏ, ਉਸ ਨੇ ਵੀ ਆਪਣੇ ਅਕਾਲੀ ਵਰਕਰਾਂ ਨੂੰ ਕਿਹਾ ਕਿ ਸਦਭਾਵਨਾ ਰੈਲੀਆਂ ਕਰੋ ਤੇ ਉੱਥੇ 1 ਲੱਖ ਬੰਦਾ ਇਕੱਠਾ ਕਰੋ। ਇਹ ਸਦਭਾਵਨਾ ਰੈਲੀਆਂ ਜਿਹੜੀਆਂ ਜੀ ਇਸ ਵੇਲੇ ਨੁਕਰੇ ਲੱਗੇ ਖੂੰਜੇ 'ਚ ਲੱਗੇ ਅਕਾਲੀ ਦਲ ਦੇ ਵੱਲੋਂ ਜਿਹੜੀਆਂ ਦੀ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਲੀਡਰਾਂ ਨੂੰ ਘਰੋਂ ਕੱਢਿਆ ਜਾ ਸਕੇ, ਵਰਕਰਾਂ ਨੂੰ ਜਿਹੜਾ ਦੀ ਉਹ ਘਰਾਂ ਤੋਂ ਬਾਹਰ ਕੱਢਿਆ ਜਾ ਸਕੇ। ਇਹ ਰੈਲੀਆਂ ਜਿਹੜੀਆਂ ਦੀ 23 ਨਵੰਬਰ ਤੋਂ ਸ਼ੁਰੂ ਹੋਣਗੀਆਂ। ਪਹਿਲੀ ਰੈਲੀ ਜਿਹੜੀ ਆ ਉਹ ਬਠਿੰਡੇ ਦੇ ਵਿੱਚ ਕੀਤੀ ਜਾਊਗੀ, ਅਖੀਰਲੀ ਰੈਲੀ ਜਿਹੜੀ ਆ ਉਹ ਅੰਮ੍ਰਿਤਸਰ ਦੇ ਵਿੱਚ ਹੋਣੀ ਹੈ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਬਠਿੰਡੇ ਦੇ ਵਿੱਚ ਇੱਕ ਮੀਟਿੰਗ ਨੂੰ ਜਿਹੜਾ ਦੀ ਉਹ ਸੰਬੋਧਨ ਕੀਤਾ ਸੰਗੀਨਾ ਦੀ ਛਾਂ ਹੇਠ, ਕਿਉਂਕਿ ਉਹ ਭੁੱਚੋ ਵੀ ਗਏ ਰੂਮੀ ਵਾਲੇ ਕਿਸੇ ਬਾਬੇ ਦੇ ਕੋਲੇ, ਉੱਥੇ ਵੀ ਭੁੱਚੋ ਦੇ ਵਿੱਚ ਵੀ ਕਿਸੇ ਬੰਦੇ ਨੂੰ ਪਿੰਡੋਂ ਬਾਹਰ ਨਹੀਂ ਨਿਕਲ ਦਿੱਤਾ ਗਿਆ, ਘਰ ਤੋਂ ਬਾਹਰ ਨਹੀਂ ਨਿਕਲ ਦਿੱਤਾ ਗਿਆ। ਗਲੀਆਂ ਦੇ ਵਿੱਚ ਪਹਿਲਾਂ ਜਿਹੜੀ ਸੀ ਉਹ ਪੁਲਿਸ ਤੇ ਫੋਰਸਾਂ ਜਿਹੜੀਆਂ ਸੀ ਉਹ ਤਾਇਨਾਤ ਕਰਤੀਆਂ ਘੰਟਿਆਂ ਬੱਧੀ ਪਹਿਲਾਂ, ਕਿਉਂਕਿ ਉਹਨਾਂ ਨੇ ਇਸ ਬਾਬੇ ਨੂੰ ਮਿਲਣ ਉਹਦੇ ਡੇਰੇ ਦੇ ਉੱਤੇ ਜਾਣਾ ਸੀਗਾ ਜੀ। ਸੋ ਜਿਹੜੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਚਿਹਰੇ ਦੇ ਉੱਤੇ ਇੱਕ ਖੁਸ਼ੀ ਗੱਲ ਦਿਸ ਰਹੀ ਸੀ ਉਹ ਬੀਜੇਪੀ ਦੇ ਚੋਣ ਹਾਰਨ ਵਾਲੀ ਜਿਹੜੀ ਉਹ ਸੀਗੀ, ਔਰ ਉਸ ਤੋਂ ਬਾਅਦ ਉਹ ਕਾਫੀ ਹੌਸਲੇ ਦੇ ਵਿੱਚ ਦਿਸੇ ਨੇ। ਉਹਨਾਂ ਨੂੰ ਇਹ ਲੱਗਿਆ ਕਿ ਬੀਜੇਪੀ ਹੁਣ ਛੇਤੀ ਕੀਤਾ ਜਿਹੜੀ ਹਮਾਇਤ ਆ ਉਹ ਅਕਾਲੀ ਦਲ ਤੋਂ ਵਾਪਸ ਨਹੀਂ ਲਊਗੀ। ਡਿਊਟੀਆਂ ਇਹ ਲਾਈਆਂ ਗਈਆਂ ਨੇ ਕਿ ਹਰ ਪਿੰਡ ਦੇ ਵਿੱਚੋਂ ਇੱਕ ਬੱਸ ਜਿਹੜੀ ਹੈ ਜੀ ਉਹ ਭਰ ਕੇ ਲਿਆਂਦੀ ਜਾਵੇ ਵਰਕਰਾਂ ਦੀ, ਔਰ ਬਠਿੰਡੇ ਦੀ 23 ਨਵੰਬਰ ਦੀ ਜਿਹੜੀ ਰੈਲੀ ਆ ਸਦਭਾਵਨਾ ਰੈਲੀ ਉਹਦੇ ਵਿੱਚ ਢੋਈ ਜਾਵੇ ਔਰ 1 ਲੱਖ ਬੰਦੇ ਦਾ ਇਕੱਠ ਜਿਹੜਾ ਜੀ ਉਹ ਕੀਤਾ ਜਾਵੇ। ਇਹ ਬੜਾ ਵੱਡਾ ਚੈਲੰਜ ਜਿਹੜਾ ਜੀ ਉਹ ਰਹੂਗਾ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਵਾਸਤੇ ਕਿ ਪਿੰਡਾਂ ਦੇ ਵਿੱਚੋਂ ਕੀ ਬੱਸਾਂ ਜਿਹੜੀਆਂ ਦੀ ਉਹ ਭਰ ਕੇ ਪਹਿਲਾਂ ਦੇ ਤਰੀਕੇ ਦੇ ਨਾਲ ਆਉਂਦੀਆਂ ਨੇ। ਜਿਹੜਾ ਇੱਕ ਨਾਰਾ ਦਿੱਤਾ ਜਾਂਦਾ ਹੁੰਦਾ ਸੀਗਾ, ਜਾਂਦਿਆਂ ਭੁੱਖੀ ਆਉਂਦਿਆਂ ਸ਼ਰਾਬ, ਆਓ ਸਿਰਜੀਏ ਨਵਾਂ ਪੰਜਾਬ, ਉਸ ਲਾਲਚ ਦੇ ਵਿੱਚ ਲੋਕ ਕਿਵੇਂ ਜਾਂ ਨਹੀਂ ਤੁਰਦੇ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਜਿਹੜੀ ਆ ਆਉਣ ਵਾਲੇ ਦਿਨਾਂ ਦੇ ਦੌਰਾਨ ਰਹੂਗੀ ਜੀ। ਜੀ ਜੀ। ਤੇ ਅੱਗੇ ਆਪਾਂ ਜੀ ਗੱਲ ਕਰੀਏ ਤਖਤ ਦਮਦਮਾ ਸਾਹਿਬ ਦੇ ਗਿਆਨੀ ਗੁਰਮੁਖ ਸਿੰਘ ਜੋ ਲਾਪਤਾ ਹੋ ਗਿਆ ਸੀ, ਵਾਪਸ ਆ ਗਏ ਨੇ। ਬਿਲਕੁਲ ਜੀ, ਲੱਭ ਗਏ ਨੇ ਜੀ, ਔਰ ਤਖਤ ਦਮਦਮਾ ਸਾਹਿਬ ਤੇ ਜਥੇਦਾਰ ਜਿਹੜੇ ਨੇ ਗੁਰਮੁਖ ਸਿੰਘ ਹੋਰੀ ਉਹ ਦਮਦਮਾ ਸਾਹਿਬ ਪਹੁੰਚ ਗਏ ਨੇ। ਉਹਨਾਂ ਦੀ ਹਾਜ਼ਰੀ ਨੂੰ ਗੁਪਤ ਰੱਖਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਅਵਤਾਰ ਸਿੰਘ ਮੱਕੜ ਦੇ ਵੱਲੋਂ ਜੀ ਜਥੇਦਾਰਾਂ ਨੂੰ ਤਖਤਾਂ ਦੇ ਉੱਤੇ ਹਾਜ਼ਰ ਰਹਿਣ ਦੇ ਵਾਸਤੇ ਆਖਿਆ ਗਿਆ ਦੀਵਾਲੀ ਦੇ ਵਾਸਤੇ। ਗੁਰਮੁਖ ਸਿੰਘ ਹੋਰੀ ਜਿਹੜੇ ਨੇ ਜੀ ਉਹ 7 ਨਵੰਬਰ ਦੀ ਸ਼ਾਮ ਨੂੰ ਜਿਹੜਾ ਜੀ ਉਹ ਆਪਣੀ ਪਹੁੰਚ ਕੇ ਜਿੱਥੇ ਪਹਿਲਾਂ ਜਿੰਦਰੇ ਲੱਗੇ ਹੋਏ ਸੀ ਤੇ ਕੁਝ ਪੁਲਿਸ ਵਾਲੇ ਜਿਹੜੇ ਉਹਨਾਂ ਦੀ ਰਿਹਾਇਸ਼ ਦੀ ਰਾਖੀ ਜਿਹੜੀ ਉਹ ਕਰ ਰਹੇ ਸੀਗੇ, ਉਹ ਸੰਗਤ ਦੇ ਵਿੱਚ ਵਿਚਰਨ ਤੋਂ ਅਜੇ ਵੀ ਜਿਹੜਾ ਪਾਸਾ ਵੱਟ ਰਹੇ ਨੇ। ਨਾਨਕਸਰੀਆਂ ਨੇ ਇੱਕ ਕੱਲ ਅਖੰਡ ਪਾਠ ਦਾ ਭੋਗ ਪਾਇਆ, ਜਿਹੜਾ ਇਹ ਲੋਕਾਂ ਨੂੰ ਜੀ ਕਿ ਉਹ ਅਕਾਲ ਤਖਤ ਦੇ ਝੰਡੇ ਥੱਲੇ ਇਕੱਠੇ ਹੋਣ। ਹੁਣ ਮਰਿਆਦਾ ਆਪ ਤਾਂ ਉਹਨਾਂ ਦੇ ਹੈ ਨਹੀਂ, ਉਹਦੇ ਵਿੱਚ ਅਕਾਲ ਤਖਤ ਦੇ ਜਥੇਦਾਰੀ ਗਾਇਬ ਰਹੇ ਨੇ, ਭਾਵ ਕਿ ਲੋਕਾਂ ਦੇ ਵਿੱਚ ਅਜੇ ਵੀ ਜਿਹੜਾ ਜੀ ਵਿਚਰਨ ਤੋਂ ਇਹ ਜਥੇਦਾਰ ਜਿਹੜੇ ਉਹ ਡਰ ਰਹੇ ਨੇ। ਗਿਆਨੀ ਗੁਰਮੁਖ ਸਿੰਘ ਹੋਰੀ ਆ ਜ਼ਰੂਰ ਗਏ ਨੇ ਪਰ ਲੋਕਾਂ ਦੇ ਵਿੱਚ ਜਿਹੜਾ ਜੀ ਉਹ ਅਜੇ ਨਹੀਂ ਆ ਰਹੇ। ਇਹ ਪਤਾ ਲੱਗਾ ਜੀ ਕਿ ਦੀਵਾਲੀ ਵਾਲੇ ਦਿਨ ਇਹਨਾਂ ਸਾਰੇ ਜਥੇਦਾਰਾਂ ਨੂੰ ਉਦੋਂ ਤੱਕ ਤਖਤਾਂ ਦੇ ਉੱਤੇ ਰਹਿਣ ਦੀ ਗੱਲ ਜਿਹੜੀ ਹੈ ਜੀ ਉਹ ਆਖੀ ਗਈ ਹੈ ਅਵਤਾਰ ਸਿੰਘ ਮੱਕੜ ਹੋਰਾਂ ਦੇ ਵੱਲੋਂ। ਅਵਤਾਰ ਸਿੰਘ ਮੱਕੜ ਹੋਰੀ ਕਹਿੰਦੇ ਨੇ ਕਿ ਬਹੁਤੀ ਤੇਜ਼ ਰੋਸ਼ਨੀ ਵਾਲੀ ਜਿਹੜੀ ਹੈ ਜੀ ਉਹ ਦੀਪਮਾਲਾ ਨਹੀਂ ਕਰਨੀ ਤੇ ਨਾ ਪਟਾਕੇ ਚਲਾਉਣੇ ਨੇ। ਹੁਣ ਕਾਲੀ ਦੀਵਾਲੀ ਲਫ਼ਜ਼ ਜਿਹੜਾ ਹੌਲੀ ਹੌਲੀ ਇਹਨਾਂ ਨੇ ਕੱਢ ਦਿੱਤਾ। ਉੱਧਰ ਸਿਕੰਦਰ ਸਿੰਘ ਮਲੂਕਾ ਹੋਰੀ ਕਹਿੰਦੇ ਨੇ ਕਿ ਦੀਵਾਲੀ ਜਿਹੜੀ ਹੈ ਜੀ ਉਹ ਗੱਜ ਵੱਜ ਕੇ ਜਿਹੜੀ ਆ ਉਹ ਮਨਾਓ। ਇਹ ਵੀ ਪਤਾ ਲੱਗਾ ਜੀ ਕਿ ਜਿਹੜੇ ਅਕਾਲੀ ਦਲ ਦੇ ਆਗੂ ਨੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਨੇ ਕਿ ਅਜਿਹਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਕਾਲੀ ਦੀਵਾਲੀ ਦਾ ਜਿਹੜਾ ਪ੍ਰਭਾਵ ਸੀਗਾ ਉਹ ਲੋਕਾਂ ਦੇ ਉੱਤੇ ਨਹੀਂ ਪਿਆ ਤੇ ਲੋਕਾਂ ਨੇ ਦੀਵਾਲੀ ਜਿਹੜੀ ਹੈ ਜੀ ਉਹ ਧੂਮ-ਧਾਮ ਦੇ ਨਾਲ ਮਨਾਈ ਹੈ, ਜਿਹਦੇ ਵਾਸਤੇ ਸਿਕੰਦਰ ਸਿੰਘ ਮਲੂਕਾ ਵਰਗਿਆਂ ਦੇ ਜਿਹੜੇ ਬਿਆਨ ਨੇ ਉਹ ਆਉਣੇ ਸ਼ੁਰੂ ਹੋਏ ਨੇ।
ਅਜੀਤ, ਜੇ ਫਿਰ ਆਪਾਂ ਬੇਅਦਬੀ ਦੀ ਦੁਬਾਰਾ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਵੀ ਬੇਅਦਬੀ ਹੋਈ ਆ ਗੁਰਬਾਣੀ ਦੀ। ਇਹ ਘਟਨਾਵਾਂ ਦੇਖੋ, ਐਕਚੁਅਲੀ ਸਭ ਤੋਂ ਜਿਹੜੀ ਫਿਕਰਮੰਦੀ ਵਾਲੀ ਗੱਲ ਹੈ ਨਾ ਜੀ, ਉਹ ਇਹੀ ਆ ਕਿ ਇਹ ਘਟਨਾਵਾਂ ਠੱਲਣ ਦਾ ਨਾਮ ਜਿਹੜਾ ਜੀ ਉਹ ਨਹੀਂ ਲੈ ਰਹੀਆਂ। ਜਿੰਨੇ ਇਹਨੂੰ ਜਿਹੜਾ ਸਰਬੱਤ ਖਾਲਸਾ ਇਹਨੂੰ ਰੋਕਣ ਦੇ ਵਾਸਤੇ ਤਾਕਤ ਝੋਕੀ ਹੋਈ ਆ ਸਰਕਾਰ ਨੇ, ਇਦੋਂ ਅੱਧੀ ਪੌਣੀ ਜਿਹੜੀ ਤਾਕਤ ਸੀ ਉਹ ਕਿਤੇ ਇਸ ਪਾਸੇ ਵੱਲ ਲਾਈ ਹੁੰਦੀ ਤੇ ਇਹ ਬੰਦੇ ਜਿਹੜੇ ਸੀ ਉਹ ਕਾਬੂ ਆ ਜਾਂਦੇ। ਰੋਜ਼ ਕਿਤੇ ਨਾ ਕਿਤੇ ਜਿਹੜੀ ਆ ਜੀ ਇਹ ਗੁਰਬਾਣੀ ਦੀ ਬੇਅਦਬੀ ਦੀਆਂ ਖਬਰਾਂ ਜਿਹੜੀਆਂ ਉਹ ਆਈ ਜਾਂਦੀਆਂ ਨੇ। ਜਲੰਧਰ ਦੇ ਸੋਢਲ ਰੋਡ ਦੇ ਉੱਤੇ ਗੋਬਿੰਦ ਨਗਰ ਦੇ ਵਿੱਚ ਗੁਰਬਾਣੀ ਦੇ ਜਿਹੜੇ ਗੁਟਕੇ ਨੇ ਉਹ ਪਾਟੇ ਹੋਏ ਜਿਹੜੇ ਜੀ ਉਹ ਮਿਲੇ ਨੇ। ਇੱਥੇ ਵੀ ਜਿਹੜੇ ਜਦੋਂ ਲੋਕ ਸਵੇਰੇ ਸੈਰ ਦੇ ਵਾਸਤੇ ਨਿਕਲੇ ਨੇ ਤਾਂ ਉਹਨਾਂ ਨੇ ਇਹ ਜਿਹੜੇ ਗੁਟਕੇ ਸੀ ਫਟੇ ਹੋਏ ਗਲੀਆਂ ਦੇ ਵਿੱਚ ਖਿਲਰੇ ਹੋਏ ਜਿਹੜੇ ਦੇਖੇ। ਉਹਨਾਂ ਨੇ ਜਿਹੜੀ ਸੂਚਨਾ ਸੀ ਦਿੱਤੀ, ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸੀ ਉਹ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ। ਪੁਲਿਸ ਵੀ ਜਿਹੜੀ ਆਈ, ਇਹ ਪਤਾ ਲੱਗਾ ਕਿ ਇਹਦੇ ਸਬੰਧ ਦੇ ਵਿੱਚ ਕੇਸ ਤਾਂ ਦਰਜ ਹੋ ਗਿਆ ਔਰ ਕੁਝ CCTV ਕੈਮਰੇ ਇਸ ਏਰੀਏ ਦੇ ਵਿੱਚ ਲੱਗੇ ਹੋਏ ਨੇ ਜਿਨ੍ਹਾਂ ਨੂੰ ਖੰਗਾਲਿਆ ਜਾ ਰਿਹਾ ਪੁਲਿਸ ਦੇ ਵੱਲੋਂ, ਤਾਂ ਕਿ ਇਹ ਪਛਾਣ ਜਿਹੜੀ ਹੈ ਜੀ ਉਹ ਕੀਤੀ ਜਾ ਸਕੇ ਕਿ ਕੌਣ ਜਿਹੜਾ ਉਹ ਵਿਅਕਤੀ ਸੀਗਾ। ਉਂਝ ਵੈਸੇ ਅਜੇ ਤੱਕ ਜਿੰਨੀ ਬੇਅਦਬੀ ਹੋਈ ਆ, ਕੋਈ ਬੰਦਾ ਜਿਹੜਾ ਜੀ ਰੀਅਲ ਦੇ ਵਿੱਚ ਫੜਿਆ ਨਹੀਂ ਗਿਆ ਕਿ ਇਹ ਕੌਣ ਨੇ। ਭਾਵ ਇਹ ਕਿ ਜਿਹੜੀ ਸਰਕਾਰ ਹੈ ਜੀ ਉਹ ਆਪਣੇ ਵਿਰੋਧੀਆਂ ਦੇ ਉੱਤੇ ਨਿਸ਼ਾਨਾ ਲਾ ਰਹੀ ਆ, ਉਹਨਾਂ ਨੂੰ ਠਿੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਦੋਂ ਕਿ ਜਿਹੜੇ ਇਹ ਸ਼ਰਾਰਤੀ ਅਨਸਰ ਨੇ ਉਹ ਜਿਉਂ ਦੇ ਤਿਉਂ ਆਪਣੀ ਕਾਰਵਾਈ ਜਿਹੜੀ ਹੈ ਜੀ ਬੇਅਦਬੀ ਵਾਲੀ ਪਾਈ ਜਾ ਰਹੇ। ਬਿਲਕੁਲ ਜੀ। ਤੇ ਅਖੀਰ ਵਿੱਚ ਅਜਨਾਮਾ ਕਿ ਅਮਿਤ ਸ਼ਾਹ ਨੇ ਮੋਦੀ ਨੂੰ ਫੋਨ ਕਰਿਆ, ਸਾਡੀ ਹੋਈ ਬਿਹਾਰ ਵਿੱਚ ਮਾਤਮੀਆਂ। ਅਮਿਤ ਸ਼ਾਹ ਨੇ ਮੋਦੀ ਨੂੰ ਫੋਨ ਕਰਿਆ, ਸਾਡੀ ਹੋਈ ਬਿਹਾਰ ਵਿੱਚ ਮਾਤਮੀਆਂ। ਦਿੱਲੀ ਵਿੱਚ ਗਈ ਪਟੜੀਆਂ ਲੱਥ ਗੱਡੀ, ਬਣ ਸਕੀ ਉਹ ਫੇਰ ਨਹੀਂ ਬਾਤਮੀਆਂ। ਅੱਗੋਂ UP ਦੀ ਚੋਣ ਪਈ ਤੁਰੀ ਆਵੇ, ਵਿਗੜੇ ਉੱਥੇ ਵੀ ਕਾਫੀ ਹਾਲਾਤ ਮੀਆਂ। ਸੁਣਿਆ ਡੰਕਾ ਸੰਸਾਰ ਵਿੱਚ ਵੱਜਦਾ ਸੀ, ਖਿਸਕ ਜਾਵੇ ਨਾ ਕਿਤੇ ਗੁਜਰਾਤ ਮੀਆਂ। ਉਧਰ ਸੰਘ ਪਰਿਵਾਰ ਵਿੱਚ ਪਿਆ ਰਫੜ, ਸੁਣਿਆ ਮੋਦੀ ਵਿਰੋਧੀ ਹਨ ਜੁੜੀ ਜਾਂਦੇ। ਉਧਰ ਸੰਘ ਪਰਿਵਾਰ ਵਿੱਚ ਪਿਆ ਰਫੜ, ਸੁਣਿਆ ਮੋਦੀ ਵਿਰੋਧੀ ਹਨ ਜੁੜੀ ਜਾਂਦੇ। ਲਾਲੇ ਫਸਲੀ ਬਟੇਰੇ ਸੀ ਨਾਲ ਜਿਹੜੇ, ਉਹ ਵੀ ਉਹਨਾਂ ਦੇ ਵੱਲ ਨੇ ਮੁੜੀ ਜਾਂਦੇ। ਥੈਂਕ ਯੂ ਜੀ, ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਤੇ ਕੁਝ ਖਬਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।